ਅਗਲੀ ਜਿਹੜੀ ਹਰਜੋਤ ਸਿੰਘ ਜੀ ਅੱਜ ਦੀ ਸਭ ਤੋਂ ਵੱਡੀ ਖਬਰ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਸਟੇਟ ਡਿਪਾਰਟਮੈਂਟ ਅਮਰੀਕਾ ਦੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਜਿੰਨੀਆਂ ਵੀ ਵੀਜ਼ਾ ਅਪਾਇੰਟਮੈਂਟ ਸੀ ਉਹਨਾਂ ਸਾਰਿਆਂ ਦੇ ਉੱਤੇ ਰੋਕ ਲਾ ਦਿੱਤੀ ਆ। ਉਹਨਾਂ ਨੇ ਇਹ ਕਿਹਾ ਆ, ਇਹ ਬਹਾਨਾ ਜਿਹੜਾ ਦਿੱਤਾ ਆ, ਕਹਿੰਦੇ ਵੀ ਜਿੰਨੇ ਵੀ ਵੀਜ਼ਾ ਕਾਉਂਸਲਰ ਅਫੀਸ਼ੀਅਲਸ ਆ, ਜਿੰਨੇ ਵੀ ਅੰਬੈਸੀਆਂ ਦੇ ਵਿੱਚ ਆ, ਜਿੰਨੇ ਵੀ ਵੀਜ਼ਾ ਦੀਆਂ ਇੰਟਰਵਿਊਜ਼ ਲੈਂਦੇ ਆ, ਉਹਨਾਂ ਸਾਰਿਆਂ ਨੂੰ ਅਸੀਂ ਹੁਣ ਨਵੀਂ ਟ੍ਰੇਨਿੰਗ ਦੇਣੀ ਆ। ਟ੍ਰੇਨਿੰਗ ਕਿਸ ਬਾਬਤ ਦੇਣੀ ਆ ਵੀ ਪਬਲਿਕ ਬੈਨੀਫਿਟ ਦੇ ਲਈ ਇਹ ਡਿਪੈਂਡੈਂਟ ਨਹੀਂ ਬਣੂਗਾ ਵੀ ਜਿਹੜਾ ਵੀ ਕੋਈ ਆ ਰਿਹਾ ਹੈ, ਚਾਹੇ ਛੋਟੀ ਉਮਰ ਦਾ ਬੱਚਾ ਹੈ, ਚਾਹੇ ਅੱਧਖੜ ਉਮਰ ਦੇ ਨੇ ਤੇ ਚਾਹੇ ਉਹ ਬਜ਼ੁਰਗ ਨੇ, ਵੀ ਉਹ ਕਹਿੰਦੇ ਵੀ ਅਸੀਂ ਸਿਖਾਉਣਾ ਆ ਉਹਨਾਂ ਨੂੰ ਵੀ ਇਹ ਵੇਖਣਾ ਤੁਸੀਂ ਵੀ ਇਹ ਕਿਤੇ ਡਿਪੈਂਡੈਂਟ ਤਾਂ ਨਹੀਂ ਬਣਨਗੇ, ਪਬਲਿਕ ਬੈਨੀਫਿਟ ਤਾਂ ਨਹੀਂ ਜਿਹੜੇ ਉਹ ਲੈਣਗੇ ਜਾ ਕੇ, ਇਹ ਸਹੂਲਤਾਂ ਦੇ ਸਹਾਰੇ ਤਾਂ ਨਹੀਂ ਜਿਹੜਾ ਉਹ ਜੀਣਗੇ। ਇਸ ਕਰਕੇ ਅਸੀਂ ਸਾਰੀਆਂ ਵੀਜ਼ਾ ਜਿਹੜੀਆਂ ਐਪਲੀਕੇਸ਼ਨਸ ਆ ਰਹੀਆਂ ਆ, ਉਹਨਾਂ ਦੀਆਂ ਜਿਹੜੀਆਂ ਅਪਾਇੰਟਮੈਂਟਸ ਆ, ਉਹਨਾਂ ਨੂੰ ਅਸੀਂ ਪੌਜ਼ ਕਰ ਰਹੇ ਹਾਂ। ਉਹਨਾਂ ਨੇ ਟੈਂਪਰੇਰੀਲੀ ਆਰਜੀ ਤੌਰ ਦੇ ਉੱਤੇ ਇਸ ਦੇ ਉੱਤੇ ਰੋਕ ਲਾ ਦਿੱਤੀ ਆ ਪੂਰੀ ਹੀ ਦੁਨੀਆ ਦੇ ਵਿੱਚ। ਕਹਿੰਦੇ ਵੀ ਅਪਾਇੰਟਮੈਂਟ ਫਾਰ ਵੀਜ਼ਾ ਸਰਵਿਸਿਜ਼ ਯੂਐਸ ਐਮਬੈਸੀਜ਼, ਉਹਨਾਂ ਨੂੰ ਹੁਣ ਐਡਜਸਟ ਕੀਤਾ ਜਿਹੜਾ ਜਾਵੇਗਾ ਗਲੋਬਲ ਟ੍ਰੇਨਿੰਗ ਇਨੀਸ਼ੀਏਟਿਵ ਦੇ ਜਿਹੜਾ ਉਹ ਤਹਿਤ ਸਟੇਟ ਡਿਪਾਰਟਮੈਂਟ ਨੇ ਜਿਹੜਾ ਅੱਜ ਇੱਕ ਸਟੇਟਮੈਂਟ ਦੇ ਵਿੱਚ ਇਹ ਜਿਹੜਾ ਉਹ ਦੱਸਿਆ ਹੈਗਾ ਆ। ਉਹਨਾਂ ਨੇ ਕਿਹਾ ਵੀ ਅਮਰੀਕਾ ਨੂੰ ਹੋਰ ਜ਼ਿਆਦਾ ਖੁਸ਼ਹਾਲ ਬਣਾਉਣ ਦੇ ਲਈ, ਇਹ ਪੱਕਿਆਂ ਕਰਨ ਦੇ ਲਈ ਵੀ ਜਿਹੜਾ ਵੀ ਕੋਈ ਅਮਰੀਕਾ ਦੇ ਵਿੱਚ ਇਮੀਗ੍ਰੈਂਟ ਆ ਰਿਹਾ ਆ ਵੀ ਉਹ ਆ ਕੇ ਸਾਡੇ ਮੋਢਿਆਂ ਤੇ ਭਾਰ ਨਹੀਂ ਬਣੂਗਾ, ਟੈਕਸ ਪੇਅਰ ਦੇ ਉੱਤੇ ਭਾਰ ਨਹੀਂ ਬਣੂਗਾ, ਤੇ ਯੂਐਸ ਲਾ ਦੇ ਅਧੀਨ ਜਿਹੜੀ ਪਬਲਿਕ ਚਾਰਜ ਨੂੰ ਡਿਫਾਈਨ ਕੀਤਾ ਜਾਂਦਾ ਹੈ, ਰੈਗੂਲੇਸ਼ਨ ਡਿਫਾਈਨ ਕੀਤੀਆਂ ਜਾਂਦੀਆਂ ਆ, ਉਹਦੇ ਤਹਿਤ ਭਾਰ ਨਹੀਂ ਬਣੂਗਾ। ਤੇ ਇਸ ਚੀਜ਼ ਨੂੰ ਪੱਕਿਆਂ ਕਰਨ ਦੇ ਲਈ ਅਸੀਂ ਆਪਣੇ ਕਾਉਂਸਲਰਸ ਆ, ਇੰਟਰਵਿਊ ਲੈਣ ਵਾਲਿਆਂ ਨੂੰ ਟ੍ਰੇਨਿੰਗ ਦੇਣੀ ਆ, ਤੇ ਉਸ ਤੋਂ ਬਾਅਦ ਦੇ ਵਿੱਚ ਉਨੀ ਦੇਰ ਤੱਕ, ਜਿੰਨੀ ਦੇਰ ਤੱਕ ਇਹ ਟ੍ਰੇਨਿੰਗ ਪੂਰੀ ਨਹੀਂ ਹੋ ਜਾਂਦੀ, ਉਨੀ ਦੇਰ ਤੱਕ ਅਸੀਂ ਵੀਜ਼ੇਜ਼ ਇੰਟਰਵਿਊਜ਼ ਆ ਉਸ ਨੂੰ ਪੌਜ਼ ਲਾ ਰਹੇ ਹੈਗੇ ਆ। ਸੋ ਜਿਨ੍ਹਾਂ ਦੇ ਪਰਿਵਾਰਾਂ ਦੀਆਂ ਇੰਟਰਵਿਊਜ਼, ਕਿਸੇ ਦੇ ਫੈਮਿਲੀ ਵਾਲਿਆਂ ਦੀਆਂ, ਕਿਸੇ ਦੇ ਸਪਾਊਸ ਵਾਲਿਆਂ ਦੀਆਂ, ਜਾਂ ਅੱਗੇ ਤੋਂ ਅੱਗੇ ਪਰਿਵਾਰ ਵਾਲੇ ਜਿਹੜੇ ਪੱਕੇ ਤੌਰ ਦੇ ਇੱਥੇ ਇਮੀਗ੍ਰੈਂਟ ਹੋ ਕੇ ਆਉਣਾ ਚਾਹ ਰਹੇ ਸੀਗੇ, ਉਹਨਾਂ ਸਾਰੀਆਂ ਇੰਟਰਵਿਊਜ਼ ਦੇ ਉੱਤੇ ਰੋਕ ਲਾ ਦਿੱਤੀ ਆ। ਅਜੇ ਇਸ ਚੀਜ਼ ਦੀ ਕੋਈ ਕਲੈਰਿਟੀ ਨਹੀਂ ਆਈ ਹਰਜੋਤ ਸਿੰਘ ਜੀ ਵੀ ਜਿਨ੍ਹਾਂ ਦੀਆਂ ਇੰਟਰਵਿਊਜ਼ ਰੱਖੀਆਂ ਹੋਈਆਂ ਆ ਉਹ ਹੋਣਗੀਆਂ ਜਾਂ ਉਹਨਾਂ ਵੀ ਸਾਰਿਆਂ ਨੂੰ ਪੌਜ਼ ਕੀਤਾ ਜਾਊਗਾ। ਪਰ ਕਿਉਂਕਿ ਜਿਹੜੀ ਇਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਉਹਦੇ ਵਿੱਚ ਇਹ ਕਿਹਾ ਵੀ ਅਪਾਇੰਟਮੈਂਟਸ ਐਡਜਸਟ ਕੀਤੀਆਂ ਜਾ ਰਹੀਆਂ ਆ, ਇੱਥੋਂ ਇਹ ਭਾਵ ਮਿਲਦਾ ਆ ਵੀ ਜਿਨ੍ਹਾਂ ਦੀਆਂ ਇੰਟਰਵਿਊਜ਼ ਸੀਗੀਆਂ ਵੀ ਸ਼ਾਇਦ ਉਹਨਾਂ ਨੂੰ ਵੀ ਅੱਗੇ ਪੋਸਟਪੋਨ ਉਹਨਾਂ ਦੇ ਦੁਆਰਾ ਕੀਤਾ ਜਿਹੜਾ ਉਹ ਜਾ ਸਕਦਾ ਆ। ਕਿੰਨੇ ਦਿਨ ਦੀ ਟ੍ਰੇਨਿੰਗ ਹੋਣੀ ਆ? ਕੁਛ ਦਿਨ ਦੇ ਲਈ ਇਹ ਕੰਮ ਰੁਕਣਾ ਆ, ਕੁਛ ਹਫ਼ਤਿਆਂ ਦੇ ਲਈ ਰੁਕਣਾ ਆ, ਕੁਛ ਮਹੀਨਿਆਂ ਦੇ ਲਈ ਰੁਕਣਾ ਆ, ਇਹਦੇ ਬਾਰੇ ਉਹਨਾਂ ਨੇ ਸਮੇਂ ਸੀਮਾ ਕੋਈ ਨਿਰਧਾਰਿਤ ਨਹੀਂ ਕੀਤੀ, ਕੋਈ ਤੈਅ ਨਹੀਂ ਕੀਤੀ। ਇਸ ਕਰਕੇ ਉਹਨਾਂ ਨੇ ਹਾਲ ਦੀ ਘੜੀ ਟੈਂਪਰੇਰੀਲੀ ਤੌਰ ਦੇ ਉੱਤੇ ਜਿੰਨੀਆਂ ਵੀ ਅਪਾਇੰਟਮੈਂਟਸ ਆ ਵਰਲਡ ਵਾਈਡ ਉਹਨਾਂ ਸਾਰਿਆਂ ਨੂੰ ਪੌਜ਼ ਕਰ ਦਿੱਤਾ ਆ। ਸੋ ਹਰਜੋਤ ਸਿੰਘ ਜੀ, ਕੱਲੀ ਇਲੀਗਲ ਇਮੀਗ੍ਰੇਸ਼ਨ ਨਹੀਂ, ਲੀਗਲ ਇਮੀਗ੍ਰੇਸ਼ਨ, ਲੀਗਲ ਮਾਈਗ੍ਰੇਸ਼ਨ, ਉਸ ਦੀ ਵੀ ਨੰਬਰ ਆ ਗਿਆ ਆ। ਇਹ ਉਦੋਂ ਪਹਿਲੋਂ ਵੀ ਸਾਰੇ ਜਣੇ ਆਪਾਂ ਕਹਿੰਦੇ ਵੀ ਰਹੇ ਵੀ ਇਹ ਨਾ ਸੋਚੋ ਵੀ ਤੁਹਾਨੂੰ ਲੱਗਦਾ ਆ ਵੀ ਜੇ ਇੱਕ ਜਾਣੇ ਨੂੰ ਰੋਕ ਰਹੇ ਆ ਤੇ ਤੁਹਾਡੀ ਵਾਰੀ ਨਹੀਂ ਆਉਣੀ, ਵਾਰੀ ਸਾਰਿਆਂ ਦੀ ਆਉਣੀ ਆ। ਜਿਸ ਤਰੀਕੇ ਦੇ ਨਾਲ ਜਿਹੜੀ ਸਿਚੁਏਸ਼ਨ ਆ ਉਹ ਬਣ ਰਹੀ ਆ, ਉਹੀ ਚੀਜ਼ਾਂ ਜਿਹੜੀਆਂ ਆ ਉਹ ਇਸ ਟਾਈਮ ਜਿਹੜੀਆਂ ਉਹ ਹੋ ਰਹੀਆਂ ਹੈਗੀਆਂ ਆ। ਤੇ ਉਹਨਾਂ ਨੇ ਸਾਰੀ ਦੁਨੀਆ ਭਰ ਦੇ ਵਿੱਚ ਵੀਜ਼ਾ ਅਪਾਇੰਟਮੈਂਟ ਉਹਨਾਂ ਸਾਰਿਆਂ ਨੂੰ ਇਸ ਟਾਈਮ ਪੌਜ਼ ਦੇ ਉੱਤੇ ਕਰ ਦਿੱਤਾ ਹੈਗਾ ਜੀ। ਰੋਇਟਰਸ ਦੇ ਮੁਤਾਬਕ ਕਹਿੰਦੇ ਵੀ 24 ਅਗਸਤ ਨੂੰ ਇਹ ਜਿਹੜੀਆਂ ਕੈਂਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪੌਜ਼ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤੇ ਹਜੇ ਇਹਨੀ 31 ਅਗਸਤ ਤੱਕ ਦੱਸਿਆ ਹੈ ਵੀ ਅਸੀਂ ਟ੍ਰੇਨ ਕਰਨਾ ਆ, ਪਰ ਮਟੀਰੀਅਲ ਹਜੇ ਕਿਸੇ ਨੂੰ ਨਹੀਂ ਭੇਜਿਆ ਗਿਆ ਜਿਹੜਾ ਟ੍ਰੇਨ ਕਰਨਾ ਹੈਗਾ। ਕਹਿੰਦਾ ਵੀ ਮਟੀਰੀਅਲ ਹੈਡ ਨਾਟ ਬਿਨ ਡਿਸੈਮੀਨੇਟਡ। ਸੋ ਫਰਾਈਡੇ ਨੂੰ 21 ਅਗਸਤ ਨੂੰ ਫੈਡਰਲ ਜੱਜ ਨੇ ਇਹ ਵੀ ਕਿਹਾ ਸੀ ਵੀ ਜਿਹੜੇ 75 ਮੁਲਕਾਂ 'ਚ ਤੁਸੀਂ ਬੈਨ ਲਾਇਆ ਉਹ ਰੋਂਗ ਆ, ਪਰ ਇਹ ਜਿਹੜਾ ਪੌਜ਼ ਆ ਇਲੀਗਲ ਇਮੀਗ੍ਰੇਸ਼ਨ ਲਈ ਆ, ਇਲੀਗਲ ਇਮੀਗ੍ਰੇਸ਼ਨ ਨਹੀਂ, ਲੀਗਲ ਇਮੀਗ੍ਰੇਸ਼ਨ ਦੇ ਲਈ। ਸੈਕੰਡ ਟਰਮ ਦੇ ਵਿੱਚ ਕੱਲਾ ਇਹਦੇ ਤੇ ਨਹੀਂ ਪੌਜ਼ ਕੀਤਾ, 2 ਲੱਖ ਲੋਕਾਂ ਦੇ ਜਿਹੜੇ ਵੀਜ਼ੇ ਆ ਉਹ ਵੀ ਰੀਵੋਕ ਕਰ ਲਿਆ, ਜਿਹੜੇ B1 B2 ਵੀਜ਼ੇ ਸੀ ਜਿਨ੍ਹਾਂ ਨੇ ਅਸਾਈਲਮ ਇੱਥੇ ਆ ਕੇ ਜੋ ਲਿਆ ਸੀਗਾ। ਉਸ ਤੋਂ ਬਿਨਾਂ ਜਿਹੜੇ H1B ਵੀਜ਼ੇ ਫਾਈਲਿੰਗ ਹੋਣੀ ਆ ਉਹਨਾਂ ਦੇ ਲਈ ਇਹਨਾਂ ਨੇ $1,03,265 ਫੀਸ ਰੱਖ ਦਿੱਤੀ ਹੈਗੀ ਆ। ਸੋ ਇੱਥੋਂ ਤੁਹਾਨੂੰ ਅੰਦਾਜ਼ਾ ਲਾਇਆ ਜਾ ਸਕਦਾ ਵੀ ਹੁਣ ਇਲੀਗਲ ਇਮੀਗ੍ਰੇਸ਼ਨ ਤੋਂ ਬਾਅਦ ਲੀਗਲ ਇਮੀਗ੍ਰੇਸ਼ਨ ਵੀ ਜਿਹੜੀ ਆ ਬਹੁਤ ਜ਼ਿਆਦਾ ਟਾਈਟ ਹੋਣ ਜਾ ਰਹੀ ਆ। ਆਪਣੇ ਵੀ ਪੰਜਾਬੀ ਪਰਿਵਾਰ ਆ ਬਹੁਤ ਸਾਰੇ ਜਿਹੜੇ ਅਮਰੀਕਾ 'ਚ ਰਹਿੰਦੇ, ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਲਈ ਅਪਲਾਈ ਕੀਤਾ ਆ, ਭੈਣਾਂ ਭਰਾਵਾਂ ਦੇ ਲਈ, ਹਸਬੈਂਡ ਵਾਈਫ ਦੇ ਲਈ,
ਸੋ ਜਿਸ ਤਰ੍ਹਾਂ ਰਾਜ ਕਰਨਵੀਰ ਸਿੰਘ ਉਹਨਾਂ ਨੇ ਪਹਿਲਾਂ ਦੱਸਿਆ ਆ ਵੀ ਹੁਣ ਉਹ ਟ੍ਰੇਨਿੰਗ ਦਿੱਤੀ ਜਾਊਗੀ, ਚੈੱਕ ਕਰੂਗੇ ਵੀ ਭਈ ਜਿਹੜਾ ਬੰਦਾ ਆ ਰਿਹਾ ਆ ਇਹ ਇੱਥੇ ਕੰਮ ਕਰਕੇ ਆਪਣੇ ਆਪ ਨੂੰ ਸਰਵਾਈਵ ਵੀ ਕਰ ਸਕੇਗਾ, ਪ੍ਰੋਫੈਸ਼ਨਲ ਆ, ਕਿਹੜੇ ਕੰਮ ਦਾ ਉਹਦਾ ਐਕਸਪੀਰੀਅੰਸ ਆ। ਕਿਤੇ ਇਹ ਤਾਂ ਨਹੀਂ ਆਉਂਦੇ ਸਾਰੇ ਜਦੋਂ ਉਤਰਦਾ ਤਾਂ ਨੈਕਸਟ ਵੀਕ ਜਾ ਕੇ ਉਹ ਕਾਉਂਟੀ ਦਾ ਮੈਡੀਕਲ ਲੈ ਲੈ ਜਾਂ ਬਾਅਦ ਦੇ ਵਿੱਚ ਫੂਡ ਸਟੈਂਪਾਂ ਲੈ ਲੈ ਜਾਂ ਕੋਈ ਵੀ ਹੋਰ ਜਿਹੜੇ ਗਵਰਨਮੈਂਟ ਬੈਨੀਫਿਟ ਮਿਲਦੇ ਹੈਗੇ ਉਹ ਲੈ ਲੈ। ਸੋ ਉਹ ਸਾਰਾ ਕੁਝ ਰੋਕਣ ਦੇ ਲਈ ਇਹ ਕਹਿੰਦੇ ਵੀ ਅਸੀਂ ਇਹ ਕਰ ਰਹੇ ਹੈਗੇ ਆ। ਸੋ ਕਈ ਸਾਲਾਂ ਤੋਂ, ਕਈ 15-15 20-20 ਸਾਲਾਂ ਤੋਂ ਜਿਨ੍ਹਾਂ ਦੇ ਭੈਣਾਂ ਭਰਾਵਾਂ ਦੀ ਵੇਟ ਕਰ ਰਹੇ ਸੀ, ਜਿਨ੍ਹਾਂ ਦੀਆਂ ਹੁਣ ਇੰਟਰਵਿਊ ਆਣੀਆਂ, ਉਹਨਾਂ ਨੂੰ ਬਹੁਤ ਹੀ ਜਿਹੜੀ ਆ ਸਖਤ ਇੰਟਰਵਿਊ ਦੇ ਥਰੂ ਜਾਣਾ ਪਊਗਾ। ਪਰ ਹਜੇ ਤਾਂ ਉਹਨੀ ਡਿਲੇ ਕਰ ਦਿੱਤੀਆਂ ਇੰਟਰਵਿਊ, ਕਦੋਂ ਕਹਿ ਰਹੇ ਆ ਵੀ 31 ਤੱਕ ਆ, ਹਜੇ ਕੋਈ ਪਤਾ ਨਹੀਂ ਹੈਗਾ। ਸਟੇਟ ਡਿਪਾਰਟਮੈਂਟ ਨੇ ਆਲ ਓਵਰ ਦਾ ਵਰਲਡ, ਕੱਲਾ ਇੰਡੀਆ ਨਹੀਂ, ਆਲ ਓਵਰ ਦਾ ਵਰਲਡ ਜਿਹੜਾ ਆ ਉਹ ਸਟਾਪ ਕੀਤੀਆਂ, ਕਾਰਨ ਪਬਲਿਕ ਚਾਰਜਸ ਨੂੰ ਦੇ ਸੰਬੰਧ ਦੇ ਵਿੱਚ ਟ੍ਰੇਨ ਕਰਨ ਦੇ ਲਈ ਵੀ ਆਂਦਾ ਹੀ ਕੋਈ ਬੰਦਾ ਜਿਹੜਾ ਇੱਥੇ ਕੋਈ ਬੈਨੀਫਿਟ ਨਾ ਲੈਣ ਲੱਗ ਪਵੇ, ਜਿੱਦਾਂ ਪਿਛਲੇ ਸਮਿਆਂ 'ਚ ਹੁੰਦਾ ਰਿਹਾ ਹੈਗਾ। ਹਰਜੋਤ ਸਿੰਘ ਜੀ, ਕਾਫੀ ਜ਼ਿਆਦਾ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆਈਆਂ ਹੈਗੀਆਂ ਆ ਤੇ ਇਹਦਾ ਅਸਰ 100% ਜਿਹੜਾ ਉਹ ਸਾਰਿਆਂ ਦੇ ਉੱਤੇ ਹੀ ਪੈਣਾ ਹੀ ਪੈਣਾ ਹੈ ਵੀ ਕੀ ਜਿਹੜੀਆਂ ਚੀਜ਼ਾਂ ਇਸ ਦੇ ਵਿੱਚ ਫਰਕ ਪੈਣਾ ਹੈ।